ਅਗਲੀ ਗੱਲ ਕਰੀਏ ਪੰਜਾਬ ਦੇ ਸਕੂਲਾਂ ਦੀ ਸ਼ਰਮਾ ਜੀ, ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਊਗਾ ਕਿਸਾਨ ਅੰਦੋਲਨ। ਵੈਸੇ ਤਾਂ ਬਹੁਤ ਚੰਗੀ ਗੱਲ ਹੈ ਜੇ ਪੜ੍ਹਾਇਆ ਜਾਊਗਾ। ਬਿਲਕੁਲ ਜੀ, ਇਹਦੀ ਆਸ ਉਮੀਦ ਬਹੁਤ ਜਾਗੀ ਆ। ਹਾਂਜੀ। ਅਸਲ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਚੇਅਰਮੈਨ ਨੇ ਡਾਕਟਰ ਜੋਗਰਾਜ, ਉਹਨਾਂ ਦੇ ਹਵਾਲੇ ਨਾਲ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਨਾਲ ਜਿਹੜੇ ਟੀਚਰਸ ਐਸੋਸੀਏਸ਼ਨਾਂ ਨੇ ਉਹਨਾਂ ਦੀ ਇੱਕ ਫਰੰਟ ਦੀ ਬੈਠਕ ਹੁੰਦੀ ਹੈ। ਉਸ ਬੈਠਕ ਦੌਰਾਨ ਇਸ ਮਸਲੇ ਤੇ ਗੱਲ ਤੁਰਦੀ ਹੈ, ਤੇ ਗੱਲ ਤੁਰਦੀ ਹੈ ਤਾਂ ਗੰਭੀਰਤਾ ਨਾਲ ਪਰ ਚਰਚਾ ਸ਼ੁਰੂ ਹੁੰਦੀ ਆ, ਤੇ ਉਹ 'ਚ ਜੋਗਰਾਜ ਹੋਰੀ ਹਾਮੀ ਭਰਦੇ ਨੇ ਕਿ ਹਾਂ ਅਸੀਂ ਇਹਦੇ ਤੇ ਕਮੇਟੀ ਬਣਾ ਕੇ ਇੱਕ ਇਹਨੂੰ ਅੱਗੇ ਵਧਾਉਂਦੇ ਹਾਂ, ਕਿ ਚੰਗੀ ਗੱਲ ਹੈ ਕਿ ਆਪਣੇ ਬੱਚੇ, ਸਾਡੇ ਬੱਚੇ ਆਪਣਾ ਇਤਿਹਾਸ ਪੜ੍ਹਨ, ਤਾਂ ਕਿ ਜਿਹੜਾ ਜੀ। ਸਾਡਾ ਸ਼ਾਨਾਮਤੀ ਇਤਿਹਾਸ ਤੁਰਿਆ ਆਉਂਦਾ ਉਹਦੇ ਵਿੱਚ ਇਹ ਪੰਨਾ ਵੀ ਦਰਜ ਹੋਵੇ ਕਿ ਹਾਂ ਭਾਈ ਸਾਡੇ ਅੰਦਰ ਉਹੀ ਜਜ਼ਬਾ, ਉਹੀ ਲਹੂ, ਉਹੀ ਏਕਾ ਹੈ, ਉਹੀ ਤਾਕਤ, ਉਹੀ ਜਨੂਨ, ਉਹੀ ਕੁਰਬਾਨੀ ਦਾ ਕਣ ਉਹ ਅਜੇ ਵੀ ਜਿਉਂਦਾ ਹੈ। ਸੋ ਇਸ ਲਈ ਇਸ ਹਵਾਲੇ ਨਾਲ ਉੱਥੇ ਚਰਚਾ ਚੱਲੀ ਕਿ ਹਾਂ ਇਸ ਤਰ੍ਹਾਂ ਇਸ ਨੂੰ ਸ਼ਾਮਲ ਕਰਨਾ ਚਾਹੀਦਾ, ਪਰ ਉਹਦੇ ਲਈ ਇੱਕ ਕਮੇਟੀ ਬਣਾ ਕੇ ਇਸ ਦੇ ਉੱਤੇ ਦੋ ਤਰ੍ਹਾਂ ਦੇ ਗੌਰ ਕਰਨ ਦੀ ਜਿਹੜੀ ਪਹਿਲ ਕਦਮੀ ਹੈ ਉਹ ਹੈ। ਪਹਿਲੀ ਤਾਂ ਹੈ ਕਿ ਇਸ ਨੂੰ ਲੈਣਾ ਕਿਸ ਰੂਪ 'ਚ ਹੈ ਪ੍ਰਵੀਨ ਜੀ। ਜੀ ਜੀ ਜੀ। ਕਿਉਂਕਿ ਇਹ ਕਿਸਾਨ ਅੰਦੋਲਨ ਸੀ, ਇਹ ਕੋਈ ਧਾਰਮਿਕ ਅੰਦੋਲਨ ਨਹੀਂ ਸੀ। ਇਹ ਤੇ ਜਨ ਅੰਦੋਲਨ 'ਚ ਬਦਲਿਆ। ਉੱਥੇ ਸਭ ਧਰਮਾਂ ਦੇ, ਸਭ ਭਾਸ਼ਾਵਾਂ ਦੇ, ਸਭ ਸੂਬਿਆਂ ਦੇ, ਸਭ ਖਿੱਤਿਆਂ ਦੇ ਖੇਤੀ ਨਾਲ ਜੁੜੇ, ਕੱਲਾ ਖੇਤ 'ਚ ਕੰਮ ਕਰਨ ਵਾਲਾ ਕਿਸਾਨ ਨਹੀਂ, ਖੇਤ ਮਜ਼ਦੂਰ ਤੱਕ, ਸੰਦ ਬਣਾਉਣ ਵਾਲਾ, ਆੜਤੀਆ ਤੱਕ, ਜਿਹੜਾ ਵੀ ਚਾਹੇ ਉਹ ਦੁਕਾਨਦਾਰ ਵਰਗ ਹੈ ਜਿਹਦਾ, ਉਹ ਸਾਰੇ ਵਰਗ ਇਸ ਨਾਲ ਜੁੜੇ। ਸੋ ਉਸ ਤਰ੍ਹਾਂ ਉਸ ਨੂੰ ਇਸ ਰੂਪ 'ਚ ਪੜ੍ਹਾਉਣ ਦੇ ਲਈ ਕਿਸ ਕਵਾਇਦ 'ਚ ਲੈਣਾ, ਫਿਰ ਇਹ ਵੀ ਧਿਆਨ ਰੱਖਣਾ ਹੈ ਕਿ ਕਿਤੇ ਕੋਈ ਜਥੇਬੰਦੀ ਨਾ ਉੱਭਰ ਜਾਵੇ, ਕਿਤੇ ਕੋਈ ਇੱਕ ਵਿਅਕਤੀ ਵਿਸ਼ੇਸ਼ ਨਾ ਉੱਭਰ ਜਾਵੇ। ਇਹ ਸਮੁੱਚੇ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਹੀ ਇਸ ਨੂੰ ਪੇਸ਼ ਕੀਤਾ ਜਾਵੇ। ਸੋ ਉਹਦੇ ਲਈ ਇੱਕ ਕਮੇਟੀਆਂ ਬਣਾ ਕੇ ਪਰ ਗੌਰ ਕੀਤਾ ਜਾ ਰਿਹਾ। ਫਿਰ ਉਸ ਨੂੰ ਇੱਕ ਅਧਿਆਏ 'ਚ ਲੈਣਾ, ਦੋ ਅਧਿਆਏ 'ਚ ਲੈਣਾ ਹੈ, ਨਾਵਲ ਰੂਪ 'ਚ ਲੈਣਾ ਹੈ, ਕਿਸ ਤਰ੍ਹਾਂ ਲੈਣਾ ਤੇ ਕਿਹੜੇ ਬੱਚਿਆਂ ਲਈ ਲੈਣਾ, 8ਵੀਂ ਲਈ, 10ਵੀਂ ਲਈ, ਇਹ ਸਾਰੀ ਨਜ਼ਰਸਾਨੀ ਹੈ। ਪਰ ਇਹ ਸਾਰੀਆਂ ਨਜ਼ਰਸਾਨੀਆਂ ਦੇ ਨਾਲ ਕੁਝ ਕਾਨੂੰਨੀ ਨਜ਼ਰਸਾਨੀ ਵੀ ਹੈ ਪ੍ਰਵੀਨ ਜੀ। ਠੀਕ ਹੈ। ਕਾਨੂੰਨੀ ਨੁਕਤੇ ਦੇ ਆਧਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਆਜ਼ਾਦ ਹੈ ਕਿ ਉਹ ਆਪਣੇ ਹਿਸਾਬ ਨਾਲ ਫੈਸਲਾ ਲੈ ਸਕਦਾ ਹੈ ਕਿ ਤੁਸੀਂ ਬੱਚਿਆਂ ਨੂੰ ਕੀ ਪੜ੍ਹਾਉਣਾ ਹੈ, ਕਿਹੜੀ ਚੀਜ਼ ਸ਼ਾਮਿਲ ਕਰਨੀ ਹੈ, ਕਿਹੜੀ ਨਹੀਂ ਕਰਨੀ, ਉਹਦੇ ਕੋਲ ਅਧਿਕਾਰ ਹੈ। ਪਰ ਮੋਦੀ ਜੀ ਨਵੀਂ ਸਿੱਖਿਆ ਨੀਤੀ ਦਾ ਜਿਹੜਾ ਕਾਨੂੰਨ ਲਿਆਏ ਨੇ ਉਹ ਅੜਿੱਕਾ ਡਾ ਸਕਦਾ ਜੀ। ਤੇ ਇਸ ਲਈ ਉਹ ਨਵੀਂ ਸਿੱਖਿਆ ਨੀਤੀ ਦੇ ਹਵਾਲੇ ਨਾਲ ਉਸ ਪਹਿਲੂ ਤੇ ਵੀ ਇਹਨਾਂ ਨੂੰ ਗੌਰ ਕਰਨਾ ਪੈਣਾ ਹੈ, ਕਿਉਂਕਿ ਉਹਨਾਂ ਨੂੰ ਮਨਜ਼ੂਰ ਨਹੀਂ। ਕਿੰਨਾ ਕੁਝ ਸਿਲੇਬਸ ਚੋਂ ਹਟਾ ਦਿੱਤਾ ਗਿਆ ਜਿਹੜਾ ਅਸੀਂ ਲੰਮੇ ਸਮੇਂ ਤੋਂ ਆਪਣੇ ਇਤਿਹਾਸ ਨਾਲ ਸੰਬੰਧਿਤ, ਆਪਣੇ ਕੁਰਬਾਨੀਆਂ ਨਾਲ ਸੰਬੰਧਿਤ ਜਾਂ ਆਪਣੇ ਉਸ ਵਿਰਸੇ ਨਾਲ ਸੰਬੰਧਿਤ ਪੜ੍ਹਦੇ ਆਏ ਆ, ਉਸ ਨੂੰ ਲਾਂਭੇ ਕਰਕੇ ਆਪਣੀ ਪਸੰਦੀਆਂ ਚੀਜ਼ਾਂ ਸ਼ਾਮਿਲ ਕਰਵਾਈਆਂ ਜਾ ਰਹੀਆਂ ਨੇ। ਜੀ ਜੀ ਜੀ। ਸੋ ਇਸ ਲਈ ਇਸ ਹਵਾਲੇ ਨਾਲ ਇੱਕ ਨੁਕਤਾ ਫਸਣ ਦਾ ਡਰ ਵੀ ਖੜਾ ਹੈ ਕਿ ਜੇਕਰ ਕਿਸਾਨ ਅੰਦੋਲਨ ਪੜ੍ਹਾਉਣ ਦੀ ਕਵਾਇਦ ਦੀ ਪਹਿਲ ਕਦਮੀ ਪੰਜਾਬ ਸਰਕਾਰ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਕਰਦਾ ਹੈ ਤਾਂ ਉਹ 'ਚ ਨਵੀਂ ਸਿੱਖਿਆ ਦੀ ਆੜ 'ਚ ਕਰੋੜਾ ਅਟਕਾਇਆ ਜਾ ਸਕਦਾ ਹੈ। ਕਿਉਂਕਿ ਦਿੱਲੀ ਨੂੰ, ਕੇਂਦਰ ਨੂੰ ਇਹ ਲੱਗਦਾ ਕਿ ਜੇਕਰ ਇਹ ਪਹਿਲ ਕਦਮੀ ਪੰਜਾਬ ਨੇ ਕੀਤੀ ਤਾਂ ਕੱਲ ਨੂੰ ਹੋਰ ਸੂਬਿਆਂ 'ਚ ਵੀ ਇਹ ਗੱਲ ਆਵਾਜ਼ ਉੱਠ ਸਕਦੀ ਹੈ, ਤੇ ਜੇਕਰ ਇਹ ਸਿਲੇਬਸ 'ਚ ਆਉਂਦਾ ਤਾਂ ਇਹਦੇ ਨਾਲ ਮੋਦੀ ਦੀ ਹਾਰ ਦਾ ਇਤਿਹਾਸ ਵੀ ਨਾਲੇ ਪੜ੍ਹਿਆ ਜਾਣਾ। ਉਸ ਤੋਂ ਡਰਦੇ ਆ ਉਹ ਨਵੀਂ ਸਿੱਖਿਆ ਦੀ ਨੀਤੀ ਦੇ ਹਵਾਲੇ ਨਾਲ ਇਹ ਝੜੀ ਖੜਾ ਸਕਦਾ। ਜੀ ਬਿਲਕੁਲ। ਤੇ ਸ਼ਰਮਾ ਜੀ ਗੱਲ ਇੱਕ ਇਹ ਵੀ ਹੈ ਨਾ ਕਿ ਮੰਨ ਲਓ ਇਹ ਅੰਦੋਲਨ ਪੜ੍ਹਾਇਆ ਜਾਂਦਾ, ਮੰਨ ਲਓ ਐਡ ਕਰ ਲਿਆ, ਜਿਵੇਂ ਤੁਸੀਂ ਇਤਿਹਾਸ ਦੇ ਵਿੱਚ ਜਾਂ ਹੋਰ ਕਈ ਪਾਤਰਾਂ ਨੂੰ ਬਦਲ ਕੇ ਪੇਸ਼ ਕੀਤੇ ਜਾਣ ਦੀ ਗੱਲ ਹੈ, ਕੱਲ ਨੂੰ 4 ਸਾਲਾਂ ਨੂੰ ਇਹ ਸਰਕਾਰ ਦੀ ਇੱਕ ਦਇਆ ਵਜੋਂ ਦਿਖਾਇਆ ਜਾਣ ਲੱਗ ਪਿਆ ਕਿ ਜੀ ਮੋਦੀ ਸਾਹਿਬ ਬੜੇ ਦਿਲ ਦਰਿਆ, ਲੋਕਾਂ ਨੂੰ ਪਹਿਲਾਂ ਤਾਂ ਸਮਝ ਨਹੀਂ ਆਈ, ਠੀਕ ਹੈ, ਕਾਨੂੰਨਾਂ ਦੀ ਸਮਝ ਨਹੀਂ ਆਈ, ਜਦੋਂ ਲੋਕਾਂ ਨੂੰ ਸਮਝ ਨਹੀਂ ਆਈ ਤੇ ਫਿਰ ਮੋਦੀ ਤਾਂ ਹੀ ਇਹ ਇਸ ਤਰੀਕੇ ਨਾਲ ਵੀ ਇਹਨੂੰ ਇਸ ਐਂਗਲ ਤੋਂ ਵੇਖਿਆ ਜਾ ਸਕਦਾ।